पंजाबी लहर वेख रहे सारे ही ਸਰੋਤਿਆਂ ਨੂੰ बहुत सारा सलाम ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮੈਂ ਤੁਹਾਡਾ ਵੀਰ ਭੁਪਿੰਦਰ ਸਿੰਘ ਲਵਲੀ। ਹਮੇਸ਼ਾ ਦੀ ਤਰ੍ਹਾਂ ਅੱਜ ਵੀ ਆਪਣੇ ਪਿਛੋਕੜ ਦੀਆਂ ਜੜ੍ਹਾਂ ਲੱਭਦੇ ਇਸ ਵੇਲੇ ਅਸੀਂ ਪਹੁੰਚੇ ਹਾਂ ਜੀ ਮੰਡਿਆਲਾ, ਜ਼ਿਲ੍ਹਾ ਸ਼ੇਖੂਪੁਰਾ, ਤਹਿਸੀਲ ਸਫਦਰਾਬਾਦ, ਜਿਹਦਾ ਪੁਰਾਣਾ ਨਾਮ ਮੰਡੀ ਤਾਬਾ ਸਿੰਘ ਵੀ ਹੁੰਦਾ ਸੀ। ਇੱਥੇ ਅਸੀਂ ਬੈਠੇ ਹਾਂ ਜੀ। ਸਾਨੂੰ ਸਾਡੇ ਮਿੱਤਰ ਸਰਦਾਰ ਗੁਰਲਾਲ ਸਿੰਘ ਜੋ ਹਰ ਸਾਲ ਨਨਕਾਣਾ ਸਾਹਿਬ ਆਉਂਦੇ ਨੇ, ਉਹਨਾਂ ਦੇ ਵੀ ਵੱਡ ਵਡੇਰੇ ਇਸੇ ਹੀ ਪਿੰਡ ਤੋਂ ਉੱਠ ਕੇ ਗਏ ਸੀ। ਉਹਨਾਂ ਦੇ ਪਿਤਾ ਜੀ ਸਨ ਸਰਦਾਰ ਲਖਵਿੰਦਰਪਾਲ ਸਿੰਘ ਵੜੈਚ, ਉਹਨਾਂ ਦੇ ਦਾਦਾ ਜੀ ਸਰਦਾਰ ਕੇਸਰ ਸਿੰਘ, ਮਾਸਟਰ ਕੇਸਰ ਸਿੰਘ, ਔਰ ਉਹਨਾਂ ਦੇ ਪਰਦਾਦਾ ਜੀ ਜਿਹੜੇ ਸਨ ਉਹ ਨਿਹਾਲ ਸਿੰਘ ਸਨ। ਹਾਂਜੀ ਅੰਕਲ ਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਆਪਣਾ ਨਾਮ ਤੇ ਆਪਣੇ ਪਿਤਾ ਜੀ ਦਾ ਨਾਮ ਦੱਸੋ ਜੀ। ਮੇਰਾ ਨਾਮ ਲਖਵਿੰਦਰਪਾਲ ਸਿੰਘ ਵੜੈਚ ਹੈ ਅਤੇ ਮੇਰੇ ਪਿਤਾ ਜੀ ਦਾ ਨਾਮ ਸਰਦਾਰ ਕੇਸਰ ਸਿੰਘ ਵੜੈਚ ਹੈ। ਮੇਰਾ ਜਨਮ ਪਿੰਡ ਮੰਡਿਆਲਾ, ਜ਼ਿਲ੍ਹਾ ਸ਼ੇਖੂਪੁਰਾ, ਹੁਣ ਪਾਕਿਸਤਾਨ ਵਿੱਚ ਹੈ। ਠੀਕ ਹੈ ਜੀ। ਤੁਹਾਡੇ ਪਿੰਡ ਵਿੱਚ ਕਿਹੜੀ ਬਰਾਦਰੀ ਰਹਿੰਦੀ ਸੀ ਜੀ? ਸਾਡੇ ਪਿੰਡ ਵਿੱਚ ਜੱਟ, ਸਿੱਖ, ਮੁਸਲਮਾਨ, ਵੜੈਚ ਬਰਾਦਰੀ, ਛੀਂਬੇ, ਨਾਈ, ਤਰਖਾਨ, ਈਸਾਈ ਸਾਰੇ ਬਰਾਦਰੀਆਂ ਰਹਿੰਦੀਆਂ ਹਨ ਅਤੇ ਬੜੇ ਮਿਲ ਜੁਲ ਕੇ ਪਿਆਰ ਦੇ ਨਾਲ ਰਹਿੰਦੀਆਂ ਹਨ। ਕਿਸੇ ਕਿਸਮ ਦਾ ਕੋਈ ਲੜਾਈ ਝਗੜਾ ਨਹੀਂ ਸੀ। ਠੀਕ ਹੈ ਜੀ। ਤੁਸੀਂ ਆਪਣੇ ਪਰਿਵਾਰ ਬਾਰੇ ਦੱਸੋ ਜੀ। ਮੇਰਾ ਪਰਿਵਾਰ, ਸਾਡੇ ਦਾਦਾ ਜੀ 4 ਭਰਾ ਸਨ। ਸਾਡੇ ਪਰਿਵਾਰ ਦੇ ਸਾਡੇ ਚਾਚੇ ਤਾਏ ਜਿਹੜੇ ਹਨ ਪੜ੍ਹੇ ਲਿਖੇ ਸਨ ਅਤੇ ਪੁਲਿਸ ਦੀ ਨੌਕਰੀ, ਜ਼ਿਆਦਾਤਰ ਪੁਲਿਸ ਦੀ ਨੌਕਰੀ ਵਿੱਚ ਸਨ। ਮੇਰੇ ਪਿਤਾ ਜੀ ਸਰਦਾਰ ਕੇਸਰ ਸਿੰਘ ਵੜੈਚ ਮਾਸਟਰ ਸਨ। ਤੁਹਾਡੇ ਪਿਤਾ ਜੀ ਦੇ ਮੁਸਲਮਾਨ ਦੋਸਤ, ਉਹਨਾਂ ਦੇ ਨਾਮ ਦੱਸੋ ਜੀ। ਹਾਂ, ਮੇਰੇ ਪਿਤਾ ਸਰਦਾਰ ਕੇਸਰ ਸਿੰਘ ਵੜੈਚ ਦੇ ਚੌਧਰੀ ਮੁਹੰਮਦ ਸੈਨ, ਚੌਧਰੀ ਮੁਹੰਮਦ ਸ਼ਫੀ, ਚੌਧਰੀ ਮੁਹੰਮਦ ਸਾਦਕ ਇਹ ਦੋਸਤ ਸਨ, ਜਿਨ੍ਹਾਂ ਵਿੱਚੋਂ ਚੌਧਰੀ ਮੁਹੰਮਦ ਸੈਨ ਉਸ ਸਮੇਂ ਡਾਕਖਾਨੇ ਦੇ ਚੀਫ ਸਨ। ਕਿਹੜੇ ਪਿੰਡ ਸਨ? ਸਾਡਾ ਮੰਡਿਆਲਾ ਪਿੰਡ ਦੇ ਨੇੜੇ ਮੰਡੀ ਢਾਬਾ, ਜੈਚਕ, ਫੁੱਲਰਵਾਨ, ਗਰਮੂਲਾ, ਮਾਣੀਆਂ ਵਾਲਾ ਇਹ ਪਿੰਡ ਸਨ। ਉਹਨਾਂ ਦੀ ਰਿਕੁਐਸਟ 'ਤੇ ਅਸੀਂ ਇਸ ਪਿੰਡ ਦੇ ਵਿੱਚ ਆਏ ਸੀ ਔਰ ਹਮੇਸ਼ਾ ਦੀ ਤਰ੍ਹਾਂ ਕੋਸ਼ਿਸ਼ ਕਰਦੇ ਸਾਨੂੰ ਉਹਨਾਂ ਦੇ ਇੱਕ ਸਟੂਡੈਂਟ ਮਾਸਟਰ ਕੇਸਰ ਸਿੰਘ ਜੀ ਦੇ ਇੱਕ ਸਟੂਡੈਂਟ ਸਾਨੂੰ ਮਿਲੇ ਨੇ। ਸੋ ਆਓ ਇਹਨਾਂ ਨਾਲ ਗੱਲਬਾਤ ਦੀ ਸਾਂਝ ਕਰਦੇ ਹਾਂ। ਬਜ਼ੁਰਗੋ, ਕੀ ਹਾਲ ਚਾਲ ਨੇ? ਠੀਕ ਹੋ? अल्लाह की बड़ी रहमत है जी। तबीयत से ठीक जी? तबीयत दुरुस्त सही है। नाम की ਤੁਹਾਡਾ? उस वक्त मोहम्मद ऐसी उस वक्त मोहम्मद अवैस ਸੀ। ऐस या अवैस? ऐस ये सवाल। अच्छा, ऐस। तो मैं बाद ही तब्दील कर लिया इफ्तिखार अहमद। इफ्तिखार अहमद। जी। ਤੁਹਾਡੇ ਵਾਲਿਦ ਸਾਹਿਬ ਦਾ? चौधरी बरकत अली। ਚੌਧਰੀ ਬਰਕਤ ਅਲੀ। ਜੀ। ਦਾਦਾ ਜੀ ਦਾ ਨਾਮ ਯਾਦ? हाँ जी, नवाब खान। ਨਵਾਬ ਖਾਨ। जी हाँ। ਆਪਾਂ ਇਸ ਵੇਲੇ ਜਿਸ ਪਿੰਡ ਦੇ ਵਿੱਚ ਬੈਠੇ ਆ, ਪਿੰਡ ਦਾ ਪੂਰਾ ਨਾਂ ਕੀ ਹੈ ਜੀ? मंडियाला चक नंबर 20 RB। ਰੱਖ ਬ੍ਰਾਂਚ। रख ब्रांच। ਠੀਕ ਹੋ ਗਿਆ। रख ब्रांच RB कह लो तां बराबर है। ਤੁਹਾਡੀ ਉਮਰ ਕਿੰਨੀ ਹੈਗੀ ਹੈ? सन 37 की पैदाइश मेरी। 1937 ਦੀ। जी हाँ। ਯਾਨੀ ਕਿ ਜਦੋਂ ਵੰਡ ਹੋਈ ਹੈ 10-11 ਸਾਲਾਂ ਦੀ ਸੀ। 10 को साल 10 ਕੁ ਸਾਲ ਦੇ ਸੀ। ਅੱਛਾ, ਇਸ ਪਿੰਡ ਦੇ ਵਿੱਚ ਸਿੱਖ ਰਹਿੰਦੇ ਸੀਗੇ? सिख बरादरी रहिंदी सी, वड़ैच बरादरी सी सारी। ਵੜੈਚ ਬਰਾਦਰੀ कुल्लो। ਸੀ। ਅੱਛਾ, ਪਿੰਡ ਦਾ ਨੰਬਰਦਾਰ ਕੌਣ ਹੁੰਦਾ ਸੀ? एक सिख हुंदा सी, ਹੂੰ, एक मुसलमान हुंदा सी। ਇੱਕ ਸਿੱਖ ਔਰ ਇੱਕ एक ਮੁਸਲਮਾਨ, मुसलमान बराबर दी वंड सी। ਬਰਾਬਰ ਦੀ ਵੰਡ ਸੀ। बराबर दी वंड सी। ਹੂੰ। ਉਹਨਾਂ ਦੇ ਨਾਂ ਯਾਦ ਆ ਜਿਹੜਾ ਨੰਬਰਦਾਰ ਹੁੰਦਾ ਸੀ ਇੱਥੇ ਦਾ? ਭੁੱਲ ਗਿਆ? भुल नहीं, सानू पता ही नहीं भी केड़ा है। ਉਸ ਵੇਲੇ 10 ਸਾਲ ਉਮਰ ਸੀ, 11 ਸਾਲ। नाले इस चीज ध्यान नहीं सी ना। ਹੂੰ। ਅੱਛਾ, ਆਪਸ ਦੇ ਵਿੱਚ ਸਿੱਖਾਂ ਦਾ, ਮੁਸਲਮਾਨਾਂ ਦਾ ਜਾਂ ਬਾਕੀ ਬਰਾਦਰੀਆਂ ਦਾ ਵਸੇਬ ਕਿੱਦਾਂ ਦੀ ਸੀ, ਰਹਿਣ ਸਹਿਣ? बहुत ज्यादा सलूक सी। ਬਹੁਤ ਜ਼ਿਆਦਾ ਸੀ। जिस वेले सिखां दी सी बरात ਅਸੀਂ ਚੱਲਦੇ ਸਾਂ, ਅੱਛਾ। ਵਿੱਚ ਸ਼ਾਮਲ ਹੁੰਦੇ ਸਾਂ, ਹੂੰ। ਤੇ ਜਿਸ ਮੁਸਲਮਾਨਾਂ ਦੀ ਹੁੰਦੀ ਸੀ ਉਹ ਵੀ ਸ਼ਾਮਲ ਹੁੰਦੇ ਸਾਂ। ਉਹ ਸ਼ਾਮਲ ਹੁੰਦੇ ਸੀ, ਬਿਲਕੁਲ। ਮਤਲਬ ਇਹ ਤੁਸੀਂ ਆਪਣੀ ਅੱਖੀਂ ਸਾਡੇ ਵੇਖਿਆ? ਕੋਈ ਅੱਖੀਂ ਮੈਂ ਆਪਣੀ ਵੇਖਿਆ। ਹੂੰ ਚਲੋ ਅਸੀਂ ਐਸਾ ਤੇ ਛੋਟੇ ਬੱਚੇ ਜਿਹੜਾ ਹੋਵਾਂਗਾ ਮੈਂ, ਹੂੰ ਕਿ ਮੈਂ ਤੇ ਸ਼ਾਮਲ ਨਹੀਂ ਹੋਇਆ ਕਿਸੇ ਦਾਵਤ ਵਿੱਚ, ਹੂੰ। ਲੇਕਿਨ ਜਿਹੜੇ ਸਾਡੇ ਵੱਡੇ ਨੇ ਨਾ ਉਹ ਜਾਣਦੇ ਸੀ? ਸਾਰੇ ਮਤਲਬ ਜਾਂਦੇ ਸਨ, ਬਲਕਿ ਪੀਂਦੇ ਸਨ। ਅੱਛਾ। ਹਾਂਜੀ, ਸਭ ਕੁਛ। ਅੱਛਾ, ਮਤਲਬ ਕਿ ਆਪਸੀ ਏਕਤਾ ਇਤਫਾਕ ਵਧੀਆ ਸੀ? ਬਹੁਤ ਜ਼ਿਆਦਾ ਇਤਫਾਕ ਸੀਗਾ। ਈਦਾਂ ਤੇ ਸ਼ਬਰਾਤਾਂ ਤੇ ਦੀਵਾਲੀਆਂ ਤੇ ਹਰ ਗੁਰਪੁਰਬ ਤੇ ਬਿਲਕੁਲ ਇੱਕ ਦੂਜੇ ਨਾਲ ਮਿਲਦੇ ਸਨ। ਜੱਫੀਆਂ ਲਾ ਮਿਲਦੇ ਸਨ ਜੀ। ਜਿਹੜੇ ਕੇਸਰ ਸਿੰਘ ਸਨ, ਮਾਸਟਰ ਕੇਸਰ ਸਿੰਘ, ਤੁਸੀਂ ਉਹਨਾਂ ਕੋਲ ਪੜ੍ਹਦੇ ਰਹੇ ਹੋ? ਪੜ੍ਹਦੇ ਰਹੇ। ਉਸ ਵੇਲੇ ਮੈਂ ਤੀਸਰੀ ਜਦੋਂ ਵੰਡ ਹੋਈ ਹੈ ਤੁਸੀਂ ਤੀਸਰੀ ਕਲਾਸ 'ਚ ਸੀ? ਪਹਿਲੀ 'ਚ ਕਰ ਲਵੋ,
ਕਿ ਬਾਅਦ ਹੀ ਮੈਂ ਫਿਰ ਪਹਿਲੀ 'ਚ ਸ਼ਾਮਲ ਹੋਇਆ ਸਾਂ। ਅੱਛਾ ਜੇ ਸਕੂਲ ਲੱਗੇ ਨਾ ਦੁਬਾਰੇ ਤੇ ਪਹਿਲੀ 'ਚ ਸ਼ਾਮਲ ਹੋਇਆ ਸਾਂ। ਅੱਛਾ ਉਸ ਵੇਲੇ ਮਾਸਟਰ ਕੇਸਰ ਸਿੰਘ ਹੁੰਦਾ ਸੀ? ਜੀ ਮਾਸਟਰ ਕੇਸਰ ਸਿੰਘ ਸਨ ਅੱਛਾ ਸਾਡੇ। ਕਿਸ ਤਰ੍ਹਾਂ ਦੀ ਉਹਨਾਂ ਦੀ ਸ਼ਖਸੀਅਤ ਸੀ? ਬਹੁਤ ਅੱਛੇ ਸਨ, ਬਹੁਤ ਬਹੁਤ ਅੱਛੇ ਸਨ। ਅੱਛਾ ਅੱਛਾ ਇੱਕ ਦੂਜੇ ਨਾਲ ਅੱਛਾ ਪਿਆਰ ਕਰਦੇ ਸਨ ਬੱਚੇ ਨਾਲ। ਕਿਹੜਾ ਸਬਜੈਕਟ ਉਹ ਪੜ੍ਹਾਉਂਦੇ ਸੀ ਜਾਂ ਉਸ ਵੇਲੇ ਸਾਰਾ ਹੀ? ਸਾਰੇ ਮੁਸ਼ਤਰਕਾ ਸਬਜੈਕਟ ਪੜ੍ਹਾਉਂਦੇ। ਹੋਰ ਕਿਹੜੇ ਕਿਹੜੇ ਉਸਤਾਦ ਸਨ? ਇੱਕ ਮਾਸਟਰ ਸ਼ਰੀਫ ਸੀਗਾ ਮਾਸਟਰ ਸ਼ਰੀਫ। ਜੀ। ਅੱਛਾ ਤੇ ਹੋਰ ਦਾ ਨਹੀਂ ਕਿ ਪਤਾ ਯਾਦ ਹੈ। ਅੱਛਾ ਅੱਛਾ ਇਸ ਤੋਂ ਇਲਾਵਾ ਪਿੰਡ ਦੇ ਵਿੱਚ ਇਹ ਮਾਸਟਰ ਕੇਸਰ ਸਿੰਘ ਦਾ ਘਰ ਕਿੱਥੇ ਸੀਗਾ? ਘਰ ਜਿੱਥੇ ਹੁਣ ਡਾਕਟਰ ਰਹਿੰਦਾ ਨਾ, ਡਾਕਟਰ ਨਜ਼ੀਰ ਦੇ ਪਿੱਛੇ ਮਾਸ਼ਾ ਅਫਜ਼ਲ ਵਾਲਾ। ਮਾਸਟਰ ਅਫਜ਼ਲ ਵਾਲਾ ਘਰ, ਮਾਸਟਰ ਅਫਜ਼ਲ ਵਾਲੇ ਘਰ ਰਹਿੰਦੇ? ਮਾਸਟਰ ਅਫਜ਼ਲ ਵਾਲਾ ਘਰ ਰਹਿੰਦਾ। ਠੀਕ ਹੋ ਔਰ ਗਿਆ। ਅਸੀਂ ਉੱਥੇ ਘਰ ਜਾ ਕੇ ਪਿਛਲੇ ਪਾਰ ਸ਼ਾਮੀ ਟਿਊਸ਼ਨ ਵੀ ਪੜ੍ਹਦੇ ਰਹੇ। ਟਿਊਸ਼ਨ ਤੇ ਨਹੀਂ ਸੀ ਲਫ਼ਜ਼, ਉਦੋਂ ਇਹ ਦੁਬਾਰੇ ਪੜ੍ਹਾਈ ਕਰਾਣੀ ਜਾਂ ਕੋ ਉਹਨਾਂ ਦੇ ਮਾਲ ਡੰਗਰ ਨੂੰ ਪੱਠੇ ਪਾਣੇ ਪੈ ਜਾਣ ਅੱਛਾ ਤੇ ਕਰਦੇ ਰਹੇ। ਕਰਦੇ ਰਹੇ ਹੋ। ਠੀਕ ਠੀਕ ਠੀਕ। ਅੱਛਾ ਮਾਸਟਰ ਕੇਸਰ ਸਿੰਘ ਤੋਂ ਇਲਾਵਾ ਇੱਥੇ ਹੋਰ ਕਿਹੜੇ ਕਿਹੜੇ ਸਿੱਖ ਰਹਿੰਦੇ ਸੀ? ਅਨੋਖ ਸਿੰਘ, ਅਨੂਪ ਬਲਕਾਰ ਸਿੰਘ, ਬਲਕਾਰ ਸਿੰਘ। ਅੱਛਾ ਧਰਮੀਆਂ 'ਚ ਬਲਕਾਰ ਸਿੰਘ ਸੀ, ਆ ਦੂਜੀ ਬਰਾਦਰੀ 'ਚ ਅਨੋਖ ਸਿੰਘ ਸੀ। ਅੱਛਾ 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 ਤੁਹਾਡੇ ਨਾਲ ਜਿਹੜੇ ਸਕੂਲ 'ਚ ਮੁੰਡੇ ਪੜ੍ਹਦੇ ਸੀ ਜਾਂ ਕੋਈ ਜਿਗਰੀ ਯਾਰ ਤੁਹਾਡਾ ਯਾਰ ਬੇਲੀ ਜਿਹੜੇ? ਕੋਈ ਬੱਚਾ ਨਹੀਂ ਜੇ ਐਸੇ ਯਾਦ ਨਹੀਂ? ਯਾਦ ਨਹੀਂ। ਠੀਕ ਠੀਕ ਠੀਕ। ਪੜ੍ਹਦੇ ਤੇ ਹੋਵਾਂਗੇ ਇਕੱਠੇ ਪਰ ਕੋਈ ਯਾਦ ਨਹੀਂ। ਹਾਂ ਚੇਤੇ ਨਹੀਂ ਹੈ। ਤੇ ਉਸ ਤੇ ਵੇਲੇ ਉਮਰ ਬੜੀ ਥੋੜੀ ਸੀ। ਹਾਂਜੀ ਹਾਂਜੀ। ਤੇ ਜਦੋਂ ਇੱਥੋਂ ਗਏ ਨੇ ਜੀ ਉਜੜਨ ਵੇਲੇ ਕੀ ਮਾਹੌਲ ਸੀ? ਉਹਨਾਂ ਨੂੰ ਕੱਢਿਆ ਗਿਆ, ਆਪ ਨਿਕਲੇ ਅਸੀਂ ਜਾਂ? ਇੱਕ ਦੂਜੇ ਨਾਲ ਦਾਵਤਾਂ ਕਰਦੇ ਰਹੇ ਹਾਂ ਉਜੜਨ ਦੇ ਬਾਅਦ ਵੀ। ਅੱਛਾ ਸੱਚੇ ਸੌਦੇ ਉਹਨਾਂ ਨੂੰ ਇੱਥੇ ਲਿਆਉਂਦੇ ਰਹੇ ਹਾਂ, ਅੱਛਾ ਖਾਣਾ ਖਿਲਾਉਂਦੇ ਰਹੇ ਹਾਂ, ਫਿਰ ਉੱਥੇ ਛੱਡ ਕੇ ਆਉਂਦੇ ਰਹੇ ਹਾਂ। ਅੱਛਾ ਹਾਂਜੀ ਠੀਕ ਹੋ ਗਿਆ। ਸਾਡਾ ਸਲੂਕ ਹੀ ਇਤਫਾਕ ਬਹੁਤ ਸਾਰਾ ਇਤਫਾਕ ਸੀ। ਕਿ ਬਰਾਦਰੀ ਇੱਕੋ ਸੀ, ਉਹ ਵੀ ਵਡਾਏ ਸਾਂ ਅਸੀਂ ਵੀ ਵਡਾਏ ਸਾਂ ਤੇ ਪਿੱਛੋਂ ਦਾਦੇ ਪਰਦਾਦੇ ਉਹ ਰਲਦੇ ਵੀ ਸਨ। ਹਾਂ ਹਾਂਜੀ ਗੱਲ ਤੇ ਇਹ ਵੀ ਕਿ ਆਪਸ ਵਿੱਚ ਇਤਫਾਕ ਸੀ ਬਹੁਤ ਜ਼ਿਆਦਾ। ਮਤਲਬ ਵੰਡ ਤੋਂ ਬਾਅਦ ਵੀ ਨਫ਼ਰਤਾਂ ਲਕੀਰ ਮੁਹੱਬਤ ਨੂੰ ਨਹੀਂ ਰੋਕ ਸਕੀ? ਨਾ ਕਿਸੇ ਤਰੀਕੇ ਨਾਲ ਨਹੀਂ ਰੋਕ ਸਕੇ ਮੁਹੱਬਤ ਨੂੰ ਇੱਕ ਦੂਜੇ ਨਾਲ। ਫਿਰ ਅਸੀਂ ਬਾਅਦ ਵਿੱਚ ਉੱਥੇ ਵੀ ਜਾਂਦੇ ਰਹੇ ਹਾਂ ਤੁਹਾਡੇ ਕੋਲ। ਅੱਛਾ ਮੇਰਾ ਵੱਡਾ ਭਾਈ ਮੁਹੰਮਦ ਸਾਦਕ ਸੀ, ਉਹ ਜਾਂਦਾ। ਮੁਹੰਮਦ ਸਾਦਕ? ਮੁਹੰਮਦ ਸਾਦਕ ਮੇਰਾ ਖਿਆਲ ਹੈ ਉਹ ਵੀਡੀਓ 'ਚ ਮੁਹੰਮਦ ਸਾਦਕ, ਮੁਹੰਮਦ ਹੁਸੈਨ, ਮੁਹੰਮਦ ਸ਼ਰੀਫ ਦਾ ਨਾਮ ਵੀ ਉਹਨਾਂ ਦੇ ਆਉਂਦੇ। ਗੁਰਲਾਲ ਦੇ ਪਿਤਾ ਜੀ ਨੇ ਲਿਆ। ਠੀਕ ਹੈ। ਮੁਹੰਮਦ ਸ਼ਰੀਫ ਵੀ ਫੌਤ ਹੋ ਗਏ। ਸਾਰੇ ਫੌਤ ਹੋ ਗਏ। ਸਾਰੇ ਫੌਤ ਹੋ ਗਏ। ਨਹੀਂ ਕਹਾਂਗਾ ਉਹਨਾਂ ਅੱਛਾ ਮਤਲਬ ਜਿਹੜੇ ਉਹ ਨਾਮ ਲੈਂਦੇ ਆ ਉਹਨਾਂ 'ਚ ਤੁਸੀਂ ਕਿਹਦੇ ਮੁੰਡੇ ਹੋ? ਮੈਂ ਚੌਧਰੀ ਬਰਕਤ ਦਾ ਸਾਦਕ ਦੇ ਭਾਈ ਨੇ ਛੋਟੇ। ਤੁਸੀਂ ਸਾਦਕ ਦੇ ਭਾਈ ਹੋ ਹਾਂਜੀ, ਹਾਂ। ਜਿਹੜੇ ਉਹਨਾਂ ਦੇ ਵਾਲਦ ਸਾਹਿਬ ਦੇ ਦੋਸਤ ਹੁੰਦੇ ਸੀ? ਬਾਲ ਸਾਹਿਬ ਦੇ ਦੋਸਤ ਸੀ। ਸਹੀ ਸਹੀ ਸਹੀ। ਤੇ ਜਦੋਂ ਮੈਂ ਪੁੱਛਣ ਦਿਆਂ ਜਦੋਂ ਉਜਾੜਾ ਪਿਆ, ਵੰਡ ਹੋਈ ਆ, ਪਾਰਟੀਸ਼ਨ ਹੋਈ ਹੈ, ਜੀ। ਉਸ ਵੇਲੇ ਪਿੰਡ ਦਾ ਕੀ ਹਾਲ ਸੀਗਾ? ਉਸ ਇੱਥੇ ਕੋਈ ਵੇਲੇ- ਹਮਲਾ ਤੇ ਨਹੀਂ ਹੋਇਆ? ਨਾ ਇੱਥੇ ਕੋਈ ਹਮਲਾ ਨਹੀਂ ਹੋਇਆ। ਅਸੀਂ ਸੱਚੇ ਸੌਦੇ ਜਾ ਕੇ ਸਾਡੇ ਵੱਡੇ ਜਿਹੜੇ ਨੇ ਮਿਲਦੇ ਰਹੇ ਨੇ, ਅੱਛਾ ਉਹਨਾਂ ਨੂੰ ਫਿਰ ਵਾਪਸ ਲਿਆਉਂਦੇ ਰਹੇ ਨੇ, ਅੱਛਾ। ਦਾਵਤਾਂ ਕਰਦੇ ਰਹੇ ਨੇ। ਕੈਂਪ ਦੇ ਵਿੱਚ ਜਦੋਂ ਸੀਗੇ? ਕੈਂਪ ਸਨ ਜਦੋਂ ਕੈਂਪ ਲੱਗ ਗਿਆ ਸੀ, ਸੱਚੇ ਸੌਦੇ ਲੱਗਾ ਸੀ ਸਾਡੇ ਪਿੰਡ ਦੇ ਲੋਕਾਂ ਦਾ। ਸਹੀ ਹੋ ਗਿਆ। ਤੇ ਉਥੋਂ ਇੱਕ ਦੂਜੇ ਨੂੰ ਮਿਲਦੇ ਰਹੇ ਹਾਂ, ਜਾਂਦੇ ਰਹੇ ਹਾਂ। ਅਸੀਂ ਬਰਾਦਰੀ ਬੜੀ ਗੂੜੀ ਸੀ ਆਪਸ ਵਿੱਚ, ਤਲਕਾਤ ਬਹੁਤ ਜ਼ਿਆਦਾ ਸੀ। ਨਹੀਂ ਮੈਂ ਤੁਹਾਡੇ ਕੋਲ ਉਹ ਜਿਹੜਾ ਸਕੈਚ ਹੈਗਾ ਜੀ। ਉਹ ਆਪਣੇ ਮਾਈਂਡ 'ਚ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਜਦੋਂ ਆਪਣੇ ਘਰ-ਬਾਰ ਛੱਡ ਕੇ ਗਏ ਹੋਣੇ ਜੀ ਆ। ਉਦੋਂ ਪਿੰਡ ਦਾ ਕੀ ਮਾਹੌਲ ਸੀਗਾ? ਇਹੋ ਹੀ ਇੱਕ ਦੂਜੇ ਨੂੰ ਜਾ ਕੇ ਜੱਫੀਆਂ ਪਾ ਮਿਲਦੇ ਸਨ, ਰੋਂਦੇ ਸਨ। ਰੋਂਦੇ ਸਨ? ਰੋਂਦੇ ਸਨ। ਨਹੀਂ ਤਾਂ ਕੋਈ ਸਾਡੇ ਪਿੰਡ 'ਚ ਕੋਈ ਐਸੀ ਬੇਇਤਫਾਕੀ ਨਹੀਂ ਸੀ ਕਿ ਜਿਹੜਾ ਕਿਸੇ ਨਾਲ ਮਿਲੇ ਨਾ ਬੰਦਾ। ਜੱਫੀਆਂ ਪਾ ਹੀ ਮਿਲਦੇ ਰਹੇ ਨੇ ਔਰ ਫਿਰ ਹਰ ਬੰਦਾ ਹੀ ਰੋਂਦਾ ਰਿਹਾ, ਜਿਹੜਾ ਹੀ ਮਿਲਿਆ ਉਹ ਰੋਇਆ ਹੈ। ਰੋਇਆ ਹੈ? ਉਹ ਵੀ ਰੋਇਆ ਹੈ, ਸਿੱਖ ਬਰਾਦਰੀ 'ਚ ਵੀ ਤੇ ਮੁਸਲਮਾਨ 'ਚ ਵੀ। ਅਸੀਂ ਤਾਂ ਉਸ ਵੇਲੇ ਛੋਟੇ ਸਾਂ, ਸਾਡੀ ਮੁਲਾਕਾਤ ਕਿਸੇ ਨਾਲ ਕੀ ਹੋਣੀ ਸੀ। ਪਰ ਜਿਹੜਾ ਮਾਸਟਰ ਕੇਸਰ ਸਿੰਘ ਦਾ ਬੱਚਾ ਸੀ ਨਾ, ਅਨਸਰ ਮੇਰਾ ਖਿਆਲ ਨਾਂ ਸੀ, ਅਨਸਰ ਸਿੰਘ ਕੇ ਨਹੀਂ ਅਨਸਰ ਸਿੰਘ ਉਹ ਆਉਂਦਾ ਰਿਹਾ ਇੱਥੇ ਕਾਫੀ ਦੇਰ ਆਇਆ ਉਹ। ਅੱਛਾ ਉਹਨਾਂ ਨਾਲ ਤੇ ਮੁਲਾਕਾਤ ਹੋਈ। ਅੱਛਾ, ਹੋਈ। 2-3 ਵਾਰ ਇੱਥੇ ਆਉਂਦੇ ਰਹੇ ਨੇ ਤੇ ਮੇਰੇ ਕੋਲ ਹੀ ਆਉਂਦਾ ਰਿਹਾ ਜਿਹੜਾ ਬੰਦਾ ਵੀ ਆਇਆ ਨਾ ਉੱਥੋਂ। ਉਹ ਕੀ ਵਜ੍ਹਾ ਕਿ ਉਹਨਾਂ ਦੇ ਵਿੱਚ ਉਮਰ ਦੇ ਲਿਹਾਜ਼ ਨਾਲ ਮੈਂ ਹੀ ਸਾਂ ਵਿੱਚ ਵੱਡੇ ਤੁਸੀਂ ਸੀ? ਜੀ ਆ। ਬਾਕੀ ਕੋਈ ਨਹੀਂ ਸੀ। ਜੇ ਕੋਈ ਬਾਕੀ ਹੈ ਸੀ ਵੀ ਤੇ ਉਹ ਵਾਕਫੀਅਤ ਕੋਈ ਨਹੀਂ ਰੱਖਦਾ। ਗੱਲ ਤੇ ਇਹ ਨਾ ਕਿ ਥੋੜੀ ਬਾਤੀ ਵਾਕਫੀਅਤ ਹੋਵੇਗੀ। ਆ ਮੇਰਾ ਬਾਕੀ ਦਾ ਹੈ, ਆਪ ਘਰ ਕਿਹਦਾ ਹੈ, ਅਸੀਂ ਘਰ ਵਿਖਾਉਂਦੇ ਰਹੇ ਹਾਂ। ਜਿਹੜਾ ਵੀ ਤੁਹਾਡਾ ਭੈਣ ਭਰਾ ਆਇਆ ਨਾ ਤੇ ਅੱਜ ਮਾਸਟਰ ਕੇਸਰ ਦਾ ਘਰ ਹੈ, ਫਲਾਣੇ ਦਾ ਘਰ ਹੈ। ਅੱਛਾ ਅੱਛਾ ਅੱਛਾ। ਤੇ ਉਹ ਮੁਹੱਬਤਾਂ ਉਸੇ ਤਰ੍ਹਾਂ ਸਨ ਸਾਡੀਆਂ। ਸਹੀ। ਗੱਲ ਦੇ ਵਿੱਚੋਂ ਪਾਰਟੀਸ਼ਨ ਹੋਈ ਹੈ ਸਨ 47 'ਚ।
ਅਸੀਂ ਇੱਕ ਦੂਜੇ ਨੂੰ ਮਿਲਦੇ ਰਹੇ ਹਾਂ ਜਾ ਕੇ ਸੱਚੇ ਸੌਦੇ। ਹਾਂਜੀ ਹਾਂਜੀ। ਜਿਹੜੇ ਕੈਂਪ ਲੱਗਾ ਨਾ ਉੱਤੇ ਵਾਹ ਮਹੀਨਾ ਡੇਢ ਇਹਨਾਂ ਨੂੰ ਰੈਸਟ ਕਰਨੀ ਪਈ ਸੀ। ਹਾਂਜੀ ਹਾਂਜੀ, ਕੈਂਪ 'ਚ ਰਹੇ। ਕੈਂਪ 'ਚ ਰਹੇ ਸਨ। ਹਾਂਜੀ, ਉੱਥੇ ਵੀ ਜਾ ਕੇ ਮਿਲਦੇ ਰਹੇ ਇੱਕ ਦੂਜੇ ਨੂੰ ਜੱਫੀਆਂ ਲਾ ਕੇ ਰੋ ਕੇ ਕਿ ਆਪਸ ਵਿੱਚ ਕੋਈ ਬੇਇਤਫਾਕੀ ਨਹੀਂ ਸੀ। ਇਤਫਾਕੀ ਨਹੀਂ ਸੀ। ਅੱਛਾ, ਮਤਲਬ ਕਿ ਦੇਖੋ ਅੰਗਰੇਜ਼ਾਂ ਕੋਲ ਗੋਰਿਆਂ ਕੋਲ ਅਸੀਂ ਇੱਕ ਆਜ਼ਾਦੀ ਲੈਣੀ ਸੀ। ਜੀ ਹਾਂ, ਠੀਕ ਹੈ, ਉਹ ਵੰਡ ਦੀ ਸ਼ਕਲ ਦੇ ਵਿੱਚ ਜਾਂ ਪਾਕਿਸਤਾਨ ਬਣ ਗਿਆ ਮੁਬਾਰਕ ਹੈ, ਇੰਡੀਆ ਬਣ ਗਿਆ ਉਹਨਾਂ ਵਾਸਤੇ ਮੁਬਾਰਕ ਹੈ। ਹਾਂਜੀ, ਉਹਨਾਂ ਕੋਲ ਤਾਂ ਨਿਕਲ ਗਏ ਹਾਂ, ਜਾਨ, ਉਹਨਾਂ ਕੋਲ ਨਿਕਲ ਗਏ ਜੀ। ਉਹਨਾਂ ਕੋਲ ਸਾਡੀ ਜਾਨ। ਠੀਕ ਹੈ। ਆਪਸ ਵਿੱਚ ਵੀ ਸਾਡਾ ਇਤਫਾਕ ਸੀ। ਹਾਂ ਇਹ ਨਹੀਂ ਵੀ ਹੁੰਦਾ ਨਾ ਕਿ ਵਿਗੜ ਕੇ ਅਲੱਗ ਹੋ ਜਾਈਏ। ਹਾਂ। ਨਹੀਂ, ਇਤਫਾਕ ਨਾਲ ਹੀ ਅਸੀਂ ਜਾ ਕੇ ਸੱਚੇ ਸੌਦੇ ਹੀ ਮਿਲਦੇ ਰਹੇ ਉਹਨਾਂ ਨੂੰ। ਸੱਚੇ ਸੌਦੇ ਕੈਂਪ ਲੱਗਾ ਸੀ। ਬਲਕਿ 15-20 ਦਿਨ ਕੇ ਮਹੀਨਾ ਇੱਥੇ ਰਹਿਣਾ ਪਿਆ ਸੀ ਜੀਆਂ ਨੂੰ। ਉੱਥੇ ਜਾ ਕੇ ਮਿਲਦੇ ਰਹੇ, ਰੋਟੀਆਂ ਪਕਾ ਕੇ ਖਾਂਦੇ, ਦੇਗਾਂ ਪਕਾ ਕੇ ਖਾਂਦੇ ਰਹੇ ਤੇ ਖਾਓ, ਰਲ ਕੇ ਖਾਂਦੇ ਰਹੇ, ਸਹੀ, ਰਲ ਕੇ ਪੀਂਦੇ ਰਹੇ। ਉਦੋਂ ਕੋਈ ਪਰਹੇਜ਼ ਨਹੀਂ ਸੀ। ਗੁਰਦੁਆਰਾ ਹੈ ਸੀ ਪਿੰਡ ਦੇ ਵਿੱਚ? ਬੜਾ ਸੋਹਣਾ ਗੁਰਦੁਆਰਾ ਵਸਦਾ ਸੀ। ਅਜੇ ਵੀ ਉਹ ਸ਼ਕਲ ਕਾਇਮ ਹੈ। ਅਜੇ ਹੈ ਗੁਰਦੁਆਰਾ? ਅਜੇ ਹੈ। नहीं वो खत्म हो गया जी, ਨਹੀਂ शक्ल ਹੁਣ है। ਉਹ ਜਿਹੜਾ ਨਾ ਜੰਜ ਘਰ ਬਣਾ ਲਿਆ ਉਹ ਜੰਜ ਘਰ ਬਣਾ ਕੇ ਤੱਕ ਥੰਮ ਸ਼ਾਮ ਤੇ ਉਹ ਹੀ ਨੇ ਨਾ, ਪਿਛਲੀ ਇਮਾਰਤ ਉਹ ਹੀ ਹੈ। ਅੱਛਾ, ਹੈਗੀ ਹੈ। ਹੈਗੀ ਹੈ ਹਾਲੇ। ਹਾਂ। ਨਹੀਂ ਇਮਾਰਤ नहीं वो ਨਹੀਂ इमारत बदल दी सारी। ਅੱਛਾ, ਅਸੀਂ ਨਹੀਂ ਗਏ ਉੱਥੇ ਤੇ ਉਹ ਚੇਂਜਿੰਗ ਆ ਗਈ ਹੈ ਹੁਣ और चेंजिंग को परले पासे ते आबादी जा गया। ਸਿਰਫ ਸਾਦੀਆਂ ਇੱਟਾਂ ਹਨ ਹਾਂ। ਤੇ ਉਹ ਖਿੜਕੀਆਂ ਉੱਤੇ ਬੜਾ ਇੱਕ ਮਤਲਬ ਹਾਲਨੁਮਾ ਕਮਰਾ ਸੀ। ਬਹੁਤ ਬੜਾ ਲੇਕਿਨ ਸੀ। ਹੁਣ ਜਿਹੜਾ ਨਾ ਉਹ ਕੁਛ ਇਹਨਾਂ ਵਿੱਚੋਂ ਫਰੋਖਤ ਕਰ ਦਿੱਤਾ। ਕੁਝ ਥੋੜਾ ਜਿਹਾ ਹਿੱਸਾ ਜਿਹੜਾ ਨਾ ਉਹ ਜੰਜ ਅੱਛਾ, ਸਕੂਲ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਰਿਕਾਰਡ ਹੈ ਪੁਰਾਣਾ ਜਿਹਦੇ ਵਿੱਚ ਸਾਨੂੰ ਪਤਾ ਲੱਗੇ ਕਿ ਇੱਥੇ ਕੌਣ ਕੌਣ ਵਸਦੇ ਸੀ? ਅਸੀਂ ਸਾਰੇ ਵਡਿਆਈ ਬਰਾਦਰੀ ਵਾਸਤੇ ਸਨ। ਕੋਈ ਵਿੱਚ ਬਰਾਦਰੀ ਨਹੀਂ, ਬਾਕੀ ਸਿੱਖਾਂ ਦੇ ਵੀ ਤੇ ਘਰ ਸੀ ਨਾ ਇੱਥੇ? ਸਿੱਖ ਵੀ ਵਡਿਆਈ ਚ ਸਨ। ਅੱਛਾ, ਸਿੱਖ ਬੜਾ। ਸਾਰੇ ਵਡਿਆਈ ਚ ਸਾਂ ਸੀ। ਤੇ ਫਿਰ ਇੱਕ ਦੂਜੇ ਨੂੰ ਪਿੱਛੋਂ ਰਲਦੇ ਸਾਂ। ਕੋਈ ਦਾਦਿਓਂ ਜਾ ਰਿਹਾ, ਕੋਈ ਪੜਦਾਦਿਓਂ ਜਾ ਰਿਹਾ। ਬੜੀ ਦੂਰ ਦੀ ਵਿੱਥ ਕੋਈ ਨਹੀਂ ਸੀ ਸਾਡੇ ਲੋਕਾਂ ਦੀ। ਅੱਛਾ, ਠੀਕ ਠੀਕ। ਕਿ ਦਾਦੇ ਪੜਦਾਦੇ ਤੱਕ ਹੀ ਸੀ। ਕਿ ਜੇ ਮੇਰਾ ਦਾਦਾ ਨਾ ਨਵਾਬ ਖਾਂ ਤੇ ਨਾਲ ਕੇਸਰ ਸਿੰਘ ਦਾ ਦਾਦਾ ਵੀ ਉਸ ਵਕਤ ਨਵਾਬ ਖਾਂ ਹੀ ਹੋਣਾ। ਅੱਛਾ, ਸਮਝ ਇਹ ਹਿਸਾਬ ਸੀ। ਇੱਕ ਦੂਜੇ ਦੇ ਮਿਲਦੇ। ਚਲੋ ਅਸੀਂ ਤੇ ਛੋਟੇ ਸਾਂ, ਇੰਨੀ ਵਾਕਫੀਅਤ ਨਹੀਂ। ਤੇ ਇਹ ਵੇ ਕਿ ਬਾਅਦ ਵਿੱਚ ਵੀ ਆਉਂਦੇ ਜਾਂਦੇ ਰਹੇ ਜਿਨ੍ਹਾਂ ਕੋਈ ਉਹਨਾਂ ਨੂੰ ਸੁਨੇਹਾ? ਬਹੁਤ ਜ਼ਿਆਦਾ ਹਮਦਰਦ ਸਾਂ ਇੱਕ ਦੂਜੇ ਦੇ। ਜਿਸ ਵੇਲੇ ਕੋਈ ਸ਼ਾਦੀ ਵਿਆਹ ਹੁੰਦੇ ਸੀ ਨਾ, ਸਾਰੀ ਬਰਾਦਰੀ ਇਕੱਠੀ ਹੁੰਦੀ ਸੀ। ਕੋਈ ਐਸਾ ਨਹੀਂ ਪਿਆ ਸਿੱਖ ਹੈ ਤੇ ਆ ਹਿੰਦੂ ਹੈ ਜਾਂ ਮੁਸਲਮਾਨ ਹੈ। ਰਲ ਕੇ ਖਾਂਦੇ ਰਹੇ, ਰਲ ਕੇ ਬਹਿੰਦੇ ਰਹੇ, ਰਲ ਕੇ ਪੀਂਦੇ ਰਹੇ ਜਿਹੜੇ ਵੱਡੇ ਸਨ। ਨਹੀਂ, ਮੈਂ ਪੁੱਛ ਰਿਹਾ ਤੁਹਾਡੇ ਕੋਲ ਕਿ ਉਹਨਾਂ ਨੂੰ ਕੋਈ ਸੁਨੇਹਾ ਦੇਣਾ ਜਿਹੜੇ ਤੁਹਾਡੇ ਇਸ ਪਿੰਡ ਦੇ ਵੜੈਚ ਸੀਗੇ? ਅੱਲਾਹ ਤਾਲਾ ਰਹਿਮਤ ਕਰੇ ਉਹਨਾਂ ਨੂੰ, ਤਾਂ ਜ਼ਿੰਦਗੀ ਸੁੱਖ ਵਿੱਚ ਰਹਿਣ। ਸੁੱਖ ਵਿੱਚ ਰਹਿਣ। ਸੁੱਖ ਵਿੱਚ ਰਹਿਣ, ਇਹ ਹੀ ਅਸੀਂ ਕਹਿ ਸਕਦੇ ਹਾਂ। ਹਾਂ, ਸਹੀ ਹੋ ਗਿਆ। ਚਲੋ ਬਜ਼ੁਰਗੋ, ਤੁਹਾਡੀ ਬਹੁਤ ਬਹੁਤ ਮਿਹਰਬਾਨੀ। ਇੱਕ ਤੁਹਾਡੀ ਯਾਦਾਸ਼ਤ ਜਿਹੜੀ ਹੈ ਉਹ ਅਸੀਂ ਉਹਨਾਂ ਤੱਕ ਪਹੁੰਚਾ ਦਾਂਗੇ। ਲਓ ਜੀ, ਆਪਾਂ ਆਏ ਸੀ ਮੰਡਿਆਲਾ ਪਿੰਡ ਦੇ ਵਿੱਚ। ਗੁਰਲਾਲ ਸਿੰਘ ਦੇ ਰਿਕੁਐਸਟ ਦੇ ਜ਼ਰੀਏ ਉਹਨਾਂ ਨੇ ਇੱਕ ਬੇਨਤੀ ਕੀਤੀ ਸੀ, ਰਿਕੁਐਸਟ ਕੀਤੀ ਸੀ, ਦਰਖਾਸਤ ਕੀਤੀ ਸੀ ਕਿ ਤੁਸੀਂ ਸਾਡੇ ਪਿੰਡ ਜ਼ਰੂਰ ਜਾਓ। ਸੋ ਇਹ ਕੁਝ ਕੁ ਨਿਸ਼ਾਨੀਆਂ ਨੇ ਸਾਡੇ ਕੋਲ, ਔਰ ਇਹਨਾਂ ਨਿਸ਼ਾਨੀਆਂ ਕਰਕੇ ਜਿਸ ਤਰ੍ਹਾਂ ਅੱਜ ਅਸੀਂ ਆਏ ਹਾਂ ਪਿੰਡ 'ਚ, ਅਤੇ ਵਸਿੰਦੇ ਘਰਾਂ ਦੇ ਵਿੱਚ ਬਜ਼ੁਰਗ ਲੱਭਣਾ ਬਹੁਤ ਔਖਾ ਸੀ। ਲੇਕਿਨ ਉਹ ਜਿਹੜੇ ਬਜ਼ੁਰਗ ਹੈ ਸੀ ਉਹਨਾਂ ਨਾਲ ਸਾਡੀ ਮੁਲਾਕਾਤ ਹੋਈ, ਔਰ ਇਹ ਉਹਨਾਂ ਦੇ ਹੀ ਸਟੂਡੈਂਟ ਸਨ ਜਿਹੜੇ ਉਸ ਵੇਲੇ ਇੱਥੇ ਉਸਤਾਦ ਸੀ। ਸੋ ਉਹ ਰੌਣਕਾਂ ਜਿਹੜੀਆਂ ਨੇ ਉਹ ਮੁਹੱਬਤਾਂ। ਕੇਸਰ ਸਿੰਘ ਉਸਤਾਦ ਸਨ ਸਾਡੇ। ਅੱਛਾ, ਇਹ ਉਹ ਪੁਰਾਣੀਆਂ ਰੌਣਕਾਂ ਸਨ ਜੋ ਹੁਣ ਸਾਨੂੰ ਲਹਿੰਦੇ ਵਾਲੇ ਪਾਸੇ ਨਹੀਂ ਦਿੰਦੀਆਂ, ਚੜ੍ਹਦੇ ਵਾਲੇ ਪਾਸੇ ਦਾ ਮੈਨੂੰ ਪਤਾ ਨਹੀਂ। ਸੋ ਇਹਨਾਂ ਰੌਣਕਾਂ, ਪੁਰਾਣੀਆਂ ਰੌਣਕਾਂ ਦੀ ਇੱਕ ਯਾਦਗਾਰ ਹੋਰ ਵਧਾਉਂਦੇ ਹੋਏ ਅਸੀਂ ਇੱਕ ਪਿਆਰ ਭਰਿਆ ਸੁਨੇਹਾ ਜਿਹੜਾ ਹੈ ਉਹ ਭੇਟ ਕਰ ਰਹੇ ਹਾਂ ਉਹਨਾਂ ਦੀ ਫੈਮਿਲੀ ਨੂੰ। ਲਓ ਜੀ, ਆਪਾਂ ਜਿਸ ਤਰ੍ਹਾਂ ਬਜ਼ੁਰਗਾਂ ਨੇ ਦੱਸਿਆ ਉਸ ਥਾਂ ਤੇ ਪਹੁੰਚ ਗਏ ਹਾਂ ਜੋ ਸਰਦਾਰ ਕੇਸਰ ਸਿੰਘ ਜੀ ਦਾ ਘਰ ਸੀਗਾ, ਮਾਸਟਰ ਕੇਸਰ ਸਿੰਘ ਜੀ ਦਾ। ਤੇ ਇਹ ਥਾਂ ਸੀ ਜੀ ਬਜ਼ੁਰਗਾਂ ਦੇ ਮੁਤਾਬਿਕ। ਭਾਈ ਸਾਹਿਬ ਜੀ, ਤੁਹਾਡਾ ਕੀ ਨਾਂ ਜੀ? ਮਤਲੂਬ ਵੀਰ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਕਾਫੀ ਟਾਈਮ ਨਾਲ ਸਾਡੇ ਨਾਲ ਹੋ। ਮੈਂ ਤੁਹਾਨੂੰ ਜਾਣਦਾ ਵੀ ਨਹੀਂ, ਲੇਕਿਨ ਦੇ ਬਾਵਜੂਦ ਤੁਹਾਡੀ ਮੁਹੱਬਤ ਦਾ ਬਹੁਤ ਬਹੁਤ ਸ਼ੁਕਰੀਆ। ਤੇ ਇਹ ਬਜ਼ੁਰਗਾਂ ਨੇ ਦੱਸਿਆ ਕਿਹਨਾਂ ਦਾ ਘਰ ਸੀ? ਕੇਸਰ ਸਿੰਘ ਮਾਸਟਰ ਕੇਸਰ। ਚਲੋ ਜੀ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ।
ਪੁਰਾਣਾ ਸਕੂਲ ਮਤਲਬ ਇੱਥੇ ਹੁੰਦਾ ਸੀ। ਤੁਹਾਡੇ ਕਾਫੀ